ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਜੀਤ ਸਿੰਘ ਨੂੰ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਅਸੀਂ ਪੰਜਾਬ ਭਾਰਤ ਦੀਆਂ ਕੁਝ ਅਹਿਮ ਸਰਗਰਮੀਆਂ, ਕੁਝ ਅਹਿਮ ਖਬਰਾਂ ਦੇ ਗਹਿਰਾਈ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਸਾਡੇ ਨਾਲ ਅੱਜ ਦੇ ਦਿਨ ਜੁੜਦੇ ਨੇ ਬਲਤੇਜ ਪੰਨੂ ਜੀ, ਜੁੜ ਚੁੱਕੇ ਨੇ ਸਾਡੇ ਨਾਲ ਪਟਿਆਲਾ ਸਟੂਡੀਓਜ਼ ਤੋਂ। ਨਿੱਘੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408700 4082722500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ, ਪ੍ਰੀਤਮ ਸਿੰਘ, ਤਲਵਿੰਦਰ ਸਿੰਘ ਗਿੱਲ, ਸਤਨਾਮ ਸਿੰਘ ਸ਼ੇਰਗਿੱਲ, ਜਾਫੀ ਸਿੰਘ, ਸੁੱਖਾ ਸਿੰਘ, ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਅਤੇ ਨਵਜੋਤ ਕੌਰ ਕਲੋਟੀ ਜੀ, ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋਵੋ, ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ 4087227698 4087227698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਗੱਲਬਾਤ ਦੇ ਸਿਲਸਿਲੇ ਦੀ ਸ਼ੁਰੂਆਤ ਕਰਦੇ ਹਾਂ। ਮਣੀਕਰਨ ਨੂੰ ਜਾ ਰਹੀ ਬੱਸ ਡਿੱਗੀ। ਇਹ ਕੁੱਲੂ ਜ਼ਿਲ੍ਹੇ ਦੇ ਮਣੀਕਰਨ ਘਾਟੀ ਦੇ ਵਿੱਚ ਪੰਜਾਬ ਦੀ ਇੱਕ ਪ੍ਰਾਈਵੇਟ ਬੱਸ ਸੀਗੀ ਜੀ, ਜਿਹੜੇ ਪਾਰਬਤੀ ਨਦੀ ਦੇ ਵਿੱਚ ਡਿੱਗ ਪਈ। ਔਰ ਹੁਣ ਤੱਕ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹਦੇ ਵਿੱਚ 34 ਵਿਅਕਤੀ ਜਿਹੜੇ ਨੇ ਉਹਨਾਂ ਦੀ ਮੌਤ ਹੋ ਗਈ ਔਰ 22 ਜਿਹੜੇ ਨੇ ਉਹ ਜ਼ਖਮੀ ਹੋਣ ਦੀਆਂ ਜਿਹੜੀਆਂ ਖਬਰਾਂ ਨੇ। ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਵਿੱਚੋਂ ਕੁਝ PGI ਚੰਡੀਗੜ੍ਹ ਦੇ ਵਿੱਚ ਵੀ ਜਿਹੜੇ ਲਿਆਂਦੇ ਗਏ ਨੇ। ਹਾਦਸੇ ਵਿੱਚ ਡਰਾਈਵਰ ਤੇ ਕੰਡਕਟਰ ਜਿਹੜੇ ਉਹ ਬਚ ਗਏ ਨੇ ਜੀ। ਬੱਸ ਦੇ ਵਿੱਚ 56 ਸਵਾਰੀਆਂ ਸੀਗੀਆਂ ਜੀ। ਔਰ ਇਹ ਮਣੀਕਰਨ ਦੇ ਜਿਹੜੇ ਇਤਿਹਾਸਕ ਗੁਰਦੁਆਰੇ ਉਹਨਾਂ ਦੇ ਦਰਸ਼ਨ ਕਰਨ ਦੇ ਵਾਸਤੇ ਜਾ ਰਹੇ ਸੀਗੇ ਜੀ। ਜਿਹੜੇ ਲੇਟ ਤੱਕ ਜਿਹੜੀਆਂ ਖਬਰਾਂ ਆਈਆਂ ਉਹਦੇ ਵਿੱਚ 8 ਲਾਸ਼ਾਂ ਜਿਹੜੀਆਂ ਉਹ ਬਰਾਮਦ ਕੀਤੀਆਂ ਜਾ ਸਕੀਆਂ ਸੀਗੀਆਂ, ਜਿਹਦੇ ਵਿੱਚੋਂ 4 ਔਰਤਾਂ ਜਿਹੜੀਆਂ ਉਹ ਸ਼ਾਮਲ ਨੇ ਜੀ। ਜਿਹੜੀ ਇਹ ਗੁਰੂ ਕਿਰਪਾ ਕੰਪਨੀ ਹੈ, ਜਿਹਦੀ ਬੱਸ 25 ਕਿਲੋਮੀਟਰ ਜਿਹੜਾ ਛਰੋੜ ਨਾਲਾ ਪੈਂਦਾ ਜੀ, ਉੱਥੇ ਇਹ ਹਾਦਸੇ ਦਾ ਜਿਹੜਾ ਜੀ ਉਹ ਸ਼ਿਕਾਰ ਹੋਈ ਹੈ। ਇੱਕ ਤਿੱਖਾ ਮੋੜ ਸੀਗਾ ਜਿੱਥੋਂ ਕਿ ਬੱਸ ਦਾ ਸੰਤੁਲਨ ਜਿਹੜਾ ਸੀਗਾ ਉਹ ਵਿਗੜ ਗਿਆ। ਪਹਿਲਾਂ ਇਹ ਬੱਸ ਪਹਾੜੀ ਦੇ ਨਾਲ ਵੱਜੀ ਜੀ, ਫਿਰ ਉਸ ਤੋਂ ਬਾਅਦ ਸੜਕ ਤੋਂ ਜਿਹੜੀ ਸੀ ਉਹ ਪਲਟੀਆਂ ਖਾਂਦੀ ਹੋਈ 100 ਮੀਟਰ ਹੇਠਾਂ ਨਦੀ ਦੇ ਵਿੱਚ ਜਿਹੜਾ ਜੀ ਉਹ ਜਾ ਡਿੱਗੀ। ਜਿੱਥੇ ਇਹ ਬੱਸ ਡਿੱਗੀ ਹੈ ਉੱਥੇ ਨਦੀ ਕਾਫੀ ਡੂੰਘੀ ਹੈ, ਪਾਣੀ ਜਿਹੜਾ ਜੀ ਉਹ ਕਾਫੀ ਤੇਜ਼ ਹੈ, ਜਿਹਦੇ ਕਰਕੇ ਬੱਸ ਪੂਰੇ ਤਰੀਕੇ ਦੇ ਨਾਲ ਜਿਹੜੀ ਸੀ ਉਹ ਡੁੱਬ ਗਈ ਜੀ। ਔਰ ਇਸ ਬੱਸ ਨੂੰ ਫਿਰ ਦੇਰ ਰਾਤ ਜਿਹੜਾ ਸੀਗਾ ਜੀ ਉਹ ਲੱਭਿਆ ਜਾ ਸਕਿਆ। ਇਹਦੇ ਵਿੱਚੋਂ ਡੈੱਡ ਬੋਡੀਜ਼ ਜਿਹੜੀਆਂ ਸੀਗੀਆਂ ਉਹ ਅੱਗੇ ਨਿਕਲ ਗਈਆਂ ਜੀ। ਔਰ 15 ਕਿਲੋਮੀਟਰ ਦੂਰ ਝੀੜੀ ਪੈਂਦਾ, ਉੱਥੋਂ ਇਹ ਜਾ ਕੇ ਜਿਹੜੀਆਂ ਦੀ ਇਹ ਡੈੱਡ ਬੋਡੀਜ਼ ਲੱਭੀਆਂ। ਬਾਕੀ ਜਿਹੜੀਆਂ ਡੈੱਡ ਬੋਡੀਜ਼ ਨੇ ਉਹ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਕਿ ਇਹ ਬੇਸ਼ੱਕ 52 ਸੀਟਾਂ ਵਾਲੀ ਬੱਸ ਸੀਗੀ, ਪਰ ਇਹਦੇ ਉੱਤੇ 60 ਤੋਂ 65 ਸਵਾਰੀਆਂ ਸੀਗੀਆਂ। ਔਰ ਓਵਰਲੋਡਿੰਗ ਜਿਹੜੀ ਆ ਉਹਨੂੰ ਲੁਕਾਉਣ ਦੇ ਵਾਸਤੇ 52 ਸਵਾਰੀਆਂ ਦੀ ਗੱਲ ਜਿਹੜੀ ਉਹ ਕੀਤੀ ਜਾ ਰਹੀ ਆ। ਔਰ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਆ ਉਹ ਵੱਧ ਸਕਦੀ ਹੈ ਜੀ, ਜਿਹੜੀਆਂ ਖਬਰਾਂ ਜਿਸ ਤਰੀਕੇ ਨਾਲ ਆ ਰਹੀਆਂ ਨੇ ਜੀ ਜੀ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸੁਪਰੀਮ ਕੋਰਟ ਦੇ ਵੱਲੋਂ ਫੈਸਲਾ ਜਿਹੜਾ ਆਇਆ ਵੀ ਉਮਰ ਕੈਦ ਭੁਗਤ ਰਹੇ ਜਿਹੜੇ ਕੈਦੀਆਂ ਨੂੰ ਛੱਡਣ ਦੇ ਲਈ ਰਾਜਾਂ ਦੇ ਕੋਲ ਅਧਿਕਾਰ ਆ ਗਏ ਨੇ। ਇਹ ਐਕਚੁਅਲੀ ਜਿਹੜਾ ਮਾਮਲਾ ਹੈ ਜੀ, ਰਾਜੀਵ ਗਾਂਧੀ ਦੇ ਜਿਹੜੇ ਹਥਿਆਰੇ ਸਨ ਉਹਨਾਂ ਤੋਂ ਸ਼ੁਰੂ ਹੋਇਆ ਸੀਗਾ। ਜਦੋਂ ਉਹਨਾਂ ਨੂੰ ਛੱਡਣ ਦੇ ਹੁਕਮ ਦਿੱਤੇ ਗਏ ਸਨ ਤਾਂ ਸੁਪਰੀਮ ਕੋਰਟ ਨੇ ਇਹਦੇ ਉੱਤੇ ਰੋਕ ਲਾ ਦਿੱਤੀ ਸੀਗੀ ਕਿ ਇੱਦਾਂ ਦੇ ਜਿਹੜੇ ਕੈਦੀ ਨੇ ਉਹਨਾਂ ਨੂੰ ਸੈਂਟਰ ਦੀ ਜਿਹੜੀ ਪਰਮਿਸ਼ਨ ਹੈ ਉਹਦੇ ਤੋਂ ਬਿਨਾਂ ਨਹੀਂ ਛੱਡਿਆ ਜਾ ਸਕਦਾ। ਔਰ ਉਹਨੇ ਸਾਰੇ ਰਾਜਾਂ ਦੇ ਵਿੱਚ ਇਹ ਪਾਬੰਦੀ ਲਾ ਦਿੱਤੀ ਸੀ, ਜਿਹਨੂੰ ਵੱਖ-ਵੱਖ ਜਿਹੜੇ ਪੋਲੀਟੀਸ਼ੀਅਨ ਨੇ ਉਹ ਜਿਹੜੇ ਕੈਦੀ ਨੇ ਉਹਨਾਂ ਦੀ ਰਿਹਾਈ ਦੇ ਵਾਸਤੇ ਇਹ ਗੱਲ ਕਹਿੰਦੇ ਸਨ ਕਿ ਸੁਪਰੀਮ ਕੋਰਟ ਦੀ ਪਾਬੰਦੀ ਹੈ। ਹੁਣ ਸੁਪਰੀਮ ਕੋਰਟ ਨੇ ਇਹ ਪਾਬੰਦੀ ਜਿਹੜੀ ਹੈ ਜੀ ਉਹ ਚੁੱਕ ਲਈ ਹੈ। ਸੁਪਰੀਮ ਕੋਰਟ ਨੇ ਉਮਰ ਕੈਦ ਭੁਗਤ ਰਹੇ ਦੋਸ਼ੀਆਂ ਨੂੰ ਸ਼ਰਤਾਂ ਦੇ ਨਾਲ ਛੱਡਣ ਦੇ ਅਧਿਕਾਰ ਜਿਹੜੇ ਨੇ ਉਹ ਦੇ ਦਿੱਤੇ ਨੇ। ਅਦਾਲਤ ਨੇ ਕੁਝ ਸ਼ਰਤਾਂ ਲਾਈਆਂ ਨੇ, ਜਿਹਦੇ ਵਿੱਚ ਬਲਾਤਕਾਰ ਤੇ ਹੱਤਿਆ, ਦਹਿਸ਼ਤੀ ਕਾਰਵਾਈਆਂ ਜਿਹੜੀਆਂ ਨੇ ਇਹ ਕੇਂਦਰੀ ਕਾਨੂੰਨ ਤਹਿਤ ਜੁਰਮ ਕਰਨ ਵਾਲਿਆਂ ਨੂੰ ਕੋਈ ਰਾਹਤ ਜਿਹੜੀ ਨਹੀਂ ਮਿਲੂਗੀ। ਉਹਨਾਂ ਨੂੰ ਉਮਰ ਭਰ ਜੇਲ੍ਹ ਦੇ ਵਿੱਚ ਹੀ ਜਿਹੜਾ ਉਹ ਰਹਿਣਾ ਪਊਗਾ। ਰਾਜ ਸਰਕਾਰਾਂ ਤੇ ਇਸ ਅਧਿਕਾਰ ਦੇ ਉੱਤੇ 1 ਸਾਲ ਪਹਿਲਾਂ ਲਾਈ ਗਈ ਰੋਕ ਨੂੰ ਹਟਾਉਂਦਿਆਂ ਹੋਇਆ ਚੀਫ ਜਸਟਿਸ ਜਿਹੜੇ ਨੇ
HL ਦੱਤੂ, ਉਹਨਾਂ ਨੇ 5 ਮੈਂਬਰੀ ਜਿਹੜਾ ਸੰਵਿਧਾਨਕ ਬੈਂਚ ਆ ਉਹਨੇ ਸਪਸ਼ਟ ਕੀਤਾ ਕਿ ਜਿਨ੍ਹਾਂ ਦੋਸ਼ੀਆਂ ਨੂੰ ਉਮਰ ਭਰ ਜੇਲ੍ਹ 'ਚ ਰੱਖਣ ਦੇ ਹੁਕਮ ਹੋਏ ਨੇ ਉਹਨਾਂ ਨੂੰ ਵੀ ਪਹਿਲਾਂ ਨਹੀਂ ਛੱਡਿਆ ਜਾ ਸਕਦਾ। ਇਹਦੇ ਨਾਲ ਉਮਰ ਕੈਦ ਤੋਂ ਵੱਧ ਸਜ਼ਾ ਹਾਸਲ ਦੋਸ਼ੀਆਂ ਨੂੰ ਆਪਣੀ ਸਜ਼ਾ ਜਿਹੜੀ ਆ ਉਹ ਪੂਰੀ ਕਰਨੀ ਪਊਗੀ ਜੀ। ਔਰ ਇਹ ਹੁਕਮ ਜਾਰੀ ਹੋਣ ਤੋਂ ਬਾਅਦ ਬੈਂਚ ਨੇ ਰਾਜੀਵ ਗਾਂਧੀ ਹੱਤਿਆਕਾਂਡ ਦੇ ਦੋਸ਼ੀਆਂ ਵੱਲੋਂ ਦਾਖਲ ਪਟੀਸ਼ਨ ਤੇ ਸੁਣਵਾਈ ਜਿਹੜੀ ਆ ਉਹ ਕੀਤੀ ਆ। ਮੈਂ ਦੱਸਾਂ ਜਿਹੜੇ ਪੰਜਾਬ ਦੇ 65 ਕੈਦੀ ਨੇ ਉਹਨਾਂ ਨੂੰ ਇਹਦੇ ਤੋਂ ਕੋਈ ਰਾਹਤ ਜਿਹੜੀ ਆ ਉਹ ਨਹੀਂ ਮਿਲਣੀ, ਕਿਉਂਕਿ ਜਿਹਦੇ ਵਾਸਤੇ ਸੂਰਜ ਸਿੰਘ ਖਾਲਸਾ ਉਹਦੀ ਪਿਛਲੇ 190 ਦਿਨਾਂ ਤੋਂ ਭੁੱਖ ਹੜਤਾਲ ਦੇ ਉੱਤੇ ਜਿਹੜਾ ਉਹ ਬੈਠੇ ਨੇ ਕਿ ਔਰ ਜਿਹੜੇ ਇਸ ਫੈਸਲੇ ਦੇ ਨਾਲ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੀ ਰਿਹਾਈ ਜਿਹੜੀ ਆ ਉਹ ਵੀ ਮੁਸ਼ਕਲ ਜਿਹੜੀ ਆ ਉਹ ਹੋ ਜਾਣੀ ਆ, ਜਦੋਂ ਕਿ ਕੁਝ ਜਿਹੜੇ ਕਾਨੂੰਨੀ ਜਿਹੜੇ ਜਾਣਦੇ ਨੇ ਜਿਹੜੇ ਵਕੀਲ ਨੇ ਨੋਨ ਉਹਨਾਂ ਦੀ ਜਿਹੜੀ ਕਹਿਣਾ ਹੈ ਕਿ ਜਸਟਿਸ ਸੋਢੀ ਨੇ ਉਹ ਇਹ ਕਹਿੰਦੇ ਨੇ ਇਸ ਵੇਲੇ ਰਿਟਾਇਰਡ ਨੇ ਉਹ ਕਹਿੰਦੇ ਕਿ ਜਿਹੜੀ ਸੁਪਰੀਮ ਕੋਰਟ ਨੇ ਸਜ਼ਾ ਭੁਗਤ ਚੁੱਕੇ ਜਿਹੜੇ ਕੈਦੀ ਨੇ ਸਰਕਾਰ ਦੇ ਵੱਲੋਂ ਰਿਹਾਅ ਕੀਤੇ ਜਾਣ ਤੇ ਜਿਹੜੀ ਰੋਕ ਲਾਈ ਹੈ ਉਹ ਰਾਜ ਸਰਕਾਰਾਂ ਕੁਝ ਵਿਸ਼ੇਸ਼ ਬਲਦੀਆਂ ਨੂੰ ਰਿਹਾਅ ਕਰਨ ਦੇ ਵਾਸਤੇ ਸੁਪਰੀਮ ਕੋਰਟ ਤੱਕ ਦਲੀਲ ਸਹਿਤ ਆਪਣਾ ਪੱਖ ਜਿਹੜਾ ਉਹ ਪੇਸ਼ ਕਰ ਸਕਦੀਆਂ ਨੇ ਤੇ ਸਜ਼ਾ ਭੁਗਤ ਚੁੱਕੇ ਕੈਦੀਆਂ ਦੀ ਰਿਹਾਈ ਜਿਹੜੀ ਆ ਉਹ ਕਰਵਾ ਸਕਦੀਆਂ ਨੇ। ਇਹਦੇ ਵਿੱਚ ਉਹਨਾਂ ਨੇ ਕੁਝ ਜਿਹੜੇ ਆ ਜੀ ਹਵਾਲੇ ਦਿੱਤੇ ਨੇ, ਪਰ ਗੱਲ ਇਹ ਆ ਨਾ ਜੀ ਕਿ ਜੇ ਛਡਵਾਉਣੇ ਹੋਣ ਤਾਂ, ਕਿਉਂਕਿ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਜਿਨ੍ਹਾਂ ਕੋਲੇ ਗ੍ਰਹਿ ਮੰਤਰਾਲਾ ਵੀ ਹੈ ਪੰਜਾਬ ਦਾ, ਉਹਨਾਂ ਦਾ ਜਿਹੜਾ ਲੇਟੈਸਟ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਸੂਰਜ ਸਿੰਘ ਖਾਲਸਾ ਹੋਰਾਂ ਦੀ ਜਿਹੜੀ ਭੁੱਖ ਹੜਤਾਲ ਹੈ ਇਹ ਸਿਆਸਤ ਤੋਂ ਪ੍ਰੇਰਿਤ ਹੈ ਤੇ ਕੁਝ ਜਿਹੜੇ ਵਿਰੋਧੀ ਨੇ ਉਹਨਾਂ ਨੇ ਅਕਾਲੀ ਦਲ ਨੂੰ ਬਦਨਾਮ ਕਰਾਉਣ ਦੇ ਵਾਸਤੇ ਇਹ ਜਿਹੜੀ ਭੁੱਖ ਹੜਤਾਲ ਆ ਉਹ ਰਖਾਈ ਹੈ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਸੁਖਬੀਰ ਬਾਦਲ ਹੋਣਾ ਦੀ ਹੀ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਰਿਪੋਰਟ ਆਈ ਸੀ ਵੀ ਨਿਵੇਸ਼ ਘਟ ਰਿਹਾ ਪੰਜਾਬ ਦੇ ਵਿੱਚ, ਸੁਖਬੀਰ ਬਾਦਲ ਹੋਣੀ ਕਹਿੰਦੇ ਆ ਵੀ ਇਹ ਵਿਰੋਧੀ ਧਿਰ ਦਾ ਕੰਮ ਆ, ਇਹ ਗਲਤ ਰਿਪੋਰਟ ਆ। ਬਿਲਕੁਲ ਜੀ, ਐਕਚੁਅਲੀ ਇਹ ਜਿਹੜੀ ਰਿਪੋਰਟ ਆਈ ਸੀਗੀ ਜੀ ਕੱਲ ਜਿਹੜੀ ਆਪਾਂ ਗੱਲ ਵੀ ਕੀਤੀ ਸੀ ਕਿ 93% ਜਿਹੜਾ ਜੀ ਇੱਥੇ ਘਟ ਰਿਹਾ SHMO ਦੀ ਜਿਹੜੀ ਇਹ ਰਿਪੋਰਟ ਸੀਗੀ ਔਰ ਇਹਨੂੰ ਜਿਹੜਾ ਜੀ ਪੂਰੇ ਤਰੀਕੇ ਦੇ ਨਾਲ ਰੱਦ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਹੋਰੀ। ਉਹ ਕਹਿੰਦੇ ਕਿ ਇਹ ਸਰਵੇਖਣ ਜਿਹੜਾ ਸੂਬੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦਾ ਇੱਕ ਜਿਹੜਾ ਉਹ ਹਿੱਸਾ ਹੈ ਜੀ। ਇਹ ਕਿਵੇਂ ਹਿੱਸਾ, ਕਿਉਂਕਿ ਜੇ ਤਾਂ ਇਹ ਕਾਂਗਰਸ ਨੇ ਛਪਵਾਈ ਹੋਵੇ ਜਾਂ ਕਿਸੇ ਹੋਰ ਵਿਰੋਧੀ ਧਿਰ ਨੇ ਛਪਵਾਈ ਹੋਵੇ SHMO ਦੇ ਬਾਰੇ ਦੇ ਵਿੱਚ, ਜਾਂ ਤਾਂ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਜਾਣਦੇ ਨੇਗੇ ਜਾਂ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਜਿਹੜੀ ਆ ਉਹ ਨਹੀਂ ਕੀਤੀ ਜਾ ਰਹੀ। ਉਹਨਾਂ ਨੇ ਇਹ ਕਿਹਾ ਜੀ ਕਿ ਜੇ ਸੜਕੀ ਨੈਟਵਰਕ ਚੰਗਾ ਹੋਵੇ, ਬਿਜਲੀ ਖੇਤਰ ਦੇ ਵਿੱਚ ਅੱਗੇ ਹੋਈਏ ਤਾਂ ਜਿਹੜੀ ਇਨਵੈਸਟਮੈਂਟ ਪੱਖੋਂ ਸੂਬਾ ਕਿਸੇ ਹਾਲਤ ਦੇ ਵਿੱਚ ਘੱਟ ਜਿਹੜਾ ਜੀ ਉਹ ਨਹੀਂ ਹੋ ਸਕਦਾ। ਹੁਣ ਸੜਕਾਂ ਕਿੱਥੇ ਨੇ ਤੇ ਬਿਜਲੀ ਸਰਪਲਸ ਜਿਹੜੀ ਉਹ ਕਿੱਥੇ ਆ, ਇਹ ਉਹਨਾਂ ਨੂੰ ਕੋਈ ਉਹ ਪੁੱਛਣ ਵਾਲਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜਿਹੜੀ 65,000 ਕਰੋੜ ਰੁਪਈਏ ਦੀ ਇਨਵੈਸਟਮੈਂਟ ਦੀ ਗੱਲ ਹੋਈ ਸੀ, ਇਹਦੇ ਵਿੱਚੋਂ ਬੜੇ ਸਾਰੇ ਜਿਹੜੇ ਪ੍ਰੋਜੈਕਟ ਨੇ ਉਹ ਪਾਈਪਲਾਈਨ ਦੇ ਵਿੱਚ ਨੇ ਤੇ ਇਹ ਛੇਤੀ ਜਿਹੜੀ ਇਨਵੈਸਟਮੈਂਟ ਇੱਥੇ ਹੋ ਜਾਣੀ ਹੈ। ਉਹਨਾਂ ਨੇ ਕਿਹਾ ਕਿ ਇਨਫੋਸਿਸ ਵਰਗੀਆਂ ਜਿਹੜੀਆਂ ਕੰਪਨੀਆਂ ਨੇ ਵੱਡੀਆਂ, ਉਹਨਾਂ ਨੇ ਜ਼ਮੀਨਾਂ ਹਾਸਲ ਕਰਨ ਤੋਂ ਬਾਅਦ ਕੰਮ ਸ਼ੁਰੂ ਕਰਤਾ। ਹਾਂ, ਆਹ ਗੱਲ ਜ਼ਰੂਰ ਠੀਕ ਹੈ, ਜ਼ਮੀਨਾਂ ਜਿਹੜੀਆਂ ਨੇ ਉਹ ਹਾਸਲ ਕਰ ਲਈਆਂ ਨੇ, ਪਰ ਕੰਮ ਜਿਹੜਾ ਜੀ ਉਹ ਕਿਸੇ ਜਗ੍ਹਾ ਦੇ ਉੱਤੇ ਸ਼ੁਰੂ ਨਹੀਂ ਹੋਇਆ ਜੀ। ਕੈਨੇਡਾ ਅਮਰੀਕਾ ਦੇ ਵਿੱਚ ਜਿਹੜੇ ਅਕਾਲੀ ਆਗੂਆਂ ਦੇ ਵਿਰੋਧਤਾ ਜਿਹੜੀ ਹੋਈ ਆ ਉਹਦੇ ਉੱਤੇ ਉਹਨਾਂ ਨੇ ਇਹ ਕਿਹਾ ਜੀ ਕਿ ਉਹੀ ਲੋਕ ਨੇ ਜਿਹੜੇ ਭਾਰਤ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਜਿਹੜਾ ਰਹਿੰਦੇ ਨੇ। ਉਹਨਾਂ ਨੇ ਕਿਹਾ ਕਿ ਮੁੱਠੀ ਭਰ ਲੋਕ ਸੀਗੇ ਜਿਨ੍ਹਾਂ ਨੇ ਅਕਾਲੀ ਦਲ ਨੂੰ ਬਦਨਾਮ ਕਰਨ ਦੇ ਵਾਸਤੇ ਇੱਦਾਂ ਦੀ ਗੱਲ ਕੀਤੀ ਹੈ, ਜਦੋਂ ਕਿ ਉਹਨਾਂ ਨੇ ਫੇਰ ਦਾਅਵਾ ਕੀਤਾ ਕਿ ਇਹ ਜਿਹੜੀਆਂ ਕਾਨਫਰੰਸਾਂ ਸੀ ਅਕਾਲੀ ਦਲ ਦੀਆਂ ਇਹ ਤਾਂ ਬਹੁਤ ਸਫਲ ਰਹੀਆਂ ਨੇ। ਇੱਥੋਂ ਤੱਕ ਉਹਨਾਂ ਨੇ ਕਿਹਾ ਕਿ ਅੱਜ ਤੱਕ ਇੰਨੀ ਸਫਲਤਾ ਨਹੀਂ ਮਿਲੀ ਵਿਦੇਸ਼ਾਂ 'ਚ ਜਿੰਨੀ ਇਸ ਵਾਰੀ ਮਿਲੀ ਹੈ। ਜੀ ਬਿਲਕੁਲ ਜੀ, ਸ਼ਾਇਦ ਸਫਲਤਾ ਨੂੰ ਹੀ ਜਿਹੜੀ ਸਫਲਤਾ ਪੜ੍ਹ ਰਹੇ ਸੀਗੇ। ਅਕਸਰ ਉਹ ਮੈਨੂੰ ਲੱਗਦਾ ਜੀ ਕਹਿ ਜਾਂਦੇ ਇੱਦਾਂ ਦੀਆਂ ਗੱਲਾਂ, ਉਹਨਾਂ ਨੂੰ ਨਹੀਂ ਪਤਾ ਲੱਗਦਾ। ਅਗਲੀ ਜਿਹੜੀ ਗੱਲ ਕਰਦੇ ਹਾਂ ਵੀ ਪਾਰਲੀਮੈਂਟ ਤੀਜੇ ਦਿਨ ਵੀ ਨਾ ਚੱਲੀ। ਜੀ ਬਿਲਕੁਲ, ਇਹ ਵਿਆਪਮ ਘਪਲੇ ਦੇ ਉੱਤੇ ਲਲਿਤ ਮੋਦੀ ਕਾਂਡ ਦੇ ਉੱਤੇ ਜਿਹੜਾ ਜੀ ਇਹ ਵਿਰੋਧ ਜਿਹੜਾ ਸੀਗਾ ਜੀ ਉਹ ਵਿਰੋਧੀ ਧਿਰਾਂ ਦਾ ਜਾਰੀ ਰਿਹਾ ਔਰ ਕੋਈ ਕੰਮਕਾਜ ਜਿਹੜਾ ਜੀ ਨਹੀਂ ਹੋਇਆ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਮੁੱਦੇ ਦੇ ਉੱਤੇ ਤੀਜਾ ਦਿਨ ਵੀ ਜਿਹੜਾ ਜੀ ਉਹ ਹੰਗਾਮਿਆਂ ਭਰਪੂਰ ਜਿਹੜਾ ਜੀ ਉਹ ਰਿਹਾ ਔਰ ਅਜੇ ਅੱਗੋਂ ਕੋਈ ਚੱਲਣ ਦੇ ਆਸਾਰ ਜਿਹੜੇ ਉਹ ਦੀਂਦੇ ਨਹੀਂ ਗਏ ਜੀ। ਪਹਿਲਾਂ 11 ਵਜੇ ਤੱਕ ਮੁਲਤਵੀ ਕੀਤੀ ਗਈ, ਮੁੜ ਕੇ 12 ਵਜੇ ਦਿਨ ਭਰ ਦੇ ਵਾਸਤੇ ਜਿਹੜੀ ਸੀ ਉਹ ਉਠਾ ਦਿੱਤੀ ਗਈ ਜੀ। ਮਾਨਸੂਨ ਸੈਸ਼ਨ ਦੇ ਵਿੱਚ ਜਿਹੜਾ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਆਪੋਜੀਸ਼ਨ ਦਾ ਪ੍ਰਸ਼ਨ ਕਾਲ ਮੁਲਤਵੀ ਕਰਨ ਦਾ ਨੋਟਿਸ ਜਿਹੜਾ ਉਹ ਖਾਰਜ ਕਰਤਾ ਹੈ। ਇਹਦੇ ਦੌਰਾਨ ਭਾਜਪਾ ਮੈਂਬਰ ਜਿਹੜੇ ਨੇ ਉਹਨਾਂ ਸੋਨੀਆ ਗਾਂਧੀ ਤੇ ਜਵਾਈ ਰਾਬਰਟ ਵਾਡਰਾ ਦਾ ਮੁੱਦਾ ਜਿਹੜਾ ਜੀ ਉਹ ਉਠਾਇਆ ਔਰ ਰਾਹੁਲ ਗਾਂਧੀ ਹੋਰਾਂ ਨੇ ਨਰਿੰਦਰ ਮੋਦੀ ਹੋਰਾਂ ਦੇ ਉੱਤੇ ਸ਼ਬਦੀ ਹਮਲਾ ਜਿਹੜਾ ਜੀ ਕੀਤਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹ ਹਵਾ 'ਚ ਗੱਲਾਂ ਜਿਹੜੀਆਂ ਉਹ ਕਰਦੇ ਨੇ, ਜਦੋਂ ਕਿ ਉਹਨਾਂ ਦੀਆਂ ਗੱਲਾਂ ਦੇ ਵਿੱਚ ਵਜਨ ਜਿਹੜਾ ਜੀ ਉਹ ਕੋਈ ਨਹੀਂ ਹੈਗਾ।
ਲੱਗਦਾ ਨਹੀਂ ਇਸ ਹਿਸਾਬ ਦੇ ਨਾਲ ਜਿਹੜੀ ਹੈ ਜੀ ਇਹ ਪਾਰਲੀਮੈਂਟ ਜਿਹੜੀ ਆ ਉਹ ਚੱਲ ਸਕੂਗੀ। ਜਿਸ ਤਰੀਕੇ ਦੇ ਨਾਲ ਦੋਵਾਂ ਧਿਰਾਂ ਦੇ ਵਿੱਚ ਵਿਰੋਧ ਜਿਹੜਾ ਬਣਿਆ ਹੋਇਆ, ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਆ ਸੁਸ਼ਮਾ ਸਵਰਾਜ ਨੂੰ ਆਪਣਾ ਬਿਆਨ ਦੇ ਲੈਣ ਦਿਓ, ਫਿਰ ਬਹਿਸ ਕਰਾਂਗੇ। ਕਾਂਗਰਸ ਵਾਲੇ ਕਹਿੰਦੇ ਆ ਕਿ ਜਦੋਂ ਇਹ ਸਪਸ਼ਟ ਹੋ ਗਿਆ ਕਿ ਉਹਨੇ ਗਲਤ ਮਦਦ ਕੀਤੀ ਆ, ਉਹ ਮੰਨੀ ਵੀ ਜਾਂਦੀ ਹੈ ਕਿ ਮੈਂ ਜਿਹੜੀ ਹੈ ਜੀ ਇਹ ਮਦਦ ਕੀਤੀ ਆ ਉਸ ਬੰਦੇ ਦੀ, ਫਿਰ ਉਹਨੂੰ ਇਸ ਅਹੁਦੇ ਦੇ ਉੱਤੇ ਰਹਿਣ ਦਾ ਕੋਈ ਅਧਿਕਾਰ ਜਿਹੜਾ ਉਹ ਨਹੀਂ ਹੈਗਾ। ਜੀ 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 ਤੇ ਇੱਕ ਹੋਰ ਬਿਆਨ ਇਸ ਟਾਈਮ ਚਰਚਾ ਦਾ ਵਿਸ਼ਾ ਬਣਿਆ ਹੋਇਆ ਵੀ ਸੁਬਰਾਮਨੀਅਮ ਜਿਹੜੇ ਹੈਗੇ ਨੇ ਉਹਨਾਂ ਨੇ ਕਿਹਾ ਵੀ ਰਾਹੁਲ ਗਾਂਧੀ ਨੂੰ ਜਦ ਉਹ ਅਮਰੀਕਾ ਸੀਗੇ ਉਹਨਾਂ ਨੂੰ ਨਸ਼ੇ ਦੇ ਕੇਸ 'ਚੋਂ ਛਡਾਉਣ ਦੇ ਲਈ ਅਟਲ ਬਿਹਾਰੀ ਵਾਜਪੇਈ ਨੇ ਫੋਨ ਕੀਤਾ ਸੀ ਬੁਸ਼ ਹੋਣਾ ਨੂੰ, ਸੋ ਉਹ ਵੀ ਇੱਕ ਰੇੜਕਾ ਵੱਧ ਰਿਹਾ ਆ। ਇਹ ਚੱਲ ਰਿਹਾ ਸੋਸ਼ਲ ਨੈਟਵਰਕ ਸਾਈਟ ਦੇ ਉੱਤੇ ਕਾਫੀ ਬਿਆਨ ਜਿਹੜਾ ਜੀ ਉਹ ਪ੍ਰਚਲਿਤ ਹੋ ਰਿਹਾ। ਜੇ ਅਟਲ ਬਿਹਾਰੀ ਵਾਜਪੇਈ ਹੋਰਾਂ ਨੇ ਫੋਨ ਕੀਤਾ ਤਾਂ ਇੱਕ ਤਾਂ ਗੱਲ ਜੀ ਪਹਿਲਾਂ ਕਿਉਂ ਨਹੀਂ ਦੱਸਿਆ, ਦੂਜੀ ਗੱਲ ਆ ਜੇ ਕਿਸੇ ਕੋਲੇ ਨਸ਼ੇ ਫੜੇ ਗਏ ਨੇ ਤੇ ਅਟਲ ਬਿਹਾਰੀ ਵਾਜਪੇਈ ਹੋਰੀ ਫਿਰ ਇਮਾਨਦਾਰ ਰਹਿ ਗਏ ਇਹਦੇ ਵਿੱਚ ਜੀ ਕਿ ਉਹ ਜਿਹੜਾ ਫੋਨ ਕਰਕੇ ਉਹਨੂੰ ਕਿਉਂ ਛੁਡਵਾ ਰਹੇ ਨੇ ਜੀ। ਉਦੋਂ ਹੀ ਉਹ ਕਹਿੰਦੇ ਇਦੋਂ ਵਧੀਆ ਮੌਕਾ ਤਾਂ ਭਾਰਤੀ ਜਨਤਾ ਪਾਰਟੀ ਦੇ ਕੋਲੇ ਗਾਂਧੀ ਪਰਿਵਾਰ ਨੂੰ ਘੇਰਨ ਦਾ ਨਹੀਂ ਸੀ ਹੋਣਾ ਤੇ ਤੁਹਾਡਾ ਫਰਜ਼ੰਦ ਫੜਿਆ ਗਿਆ ਜੀ ਨਸ਼ਿਆਂ ਦੇ ਵਿੱਚ। ਸੁਬਰਾਮਨੀਅਮ ਹੋਰੀ ਬੇਥਵੀਆਂ ਜਿਹੜੀਆਂ ਇਹਨਾਂ ਦੀ ਉਹ ਅਕਸਰ ਮਾਰਦੇ ਰਹਿੰਦੇ ਨੇ, ਕਈ ਉਹਨਾਂ ਦੀਆਂ ਰਿੜ ਵੀ ਜਾਂਦੀਆਂ ਨੇ, ਕਈ ਚੌਰਸ ਵੀ ਅਟਕ ਵੀ ਜਾਂਦੀਆਂ ਨੇ ਜੀ ਜੀ ਬਿਲਕੁਲ। ਅਤੇ ਅਗਲੀ ਗੱਲ ਕਰਦੇ ਹਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪੰਜਾਬ ਦੇ ਵੱਲੋਂ ਜਿਹੜੀ ਲਿੰਕ ਨਹਿਰ ਨੂੰ ਲੈ ਕੇ ਪਾਈ ਗਈ ਪਟੀਸ਼ਨ ਰੱਦ। ਇਹ ਸਤਲੁਜ ਯਮੁਨਾ ਲਿੰਕ ਜਿਹੜੀ ਹੈ ਜੀ ਇਹ ਵੀ ਉਸਾਰੀ ਨੂੰ ਲੈ ਕੇ 3 ਦਹਾਕਿਆਂ ਤੋਂ ਚੱਲੇ ਆ ਰਹੇ ਵਿਵਾਦ ਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਵੱਲੋਂ ਪਾਈ ਜਿਹੜੀ ਰਿਵਿਊ ਪਟੀਸ਼ਨ ਸੀ ਉਹਨੂੰ ਖਾਰਜ ਕਰ ਦਿੱਤਾ ਜੀ। ਅਦਾਲਤ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਜਿਹੜੇ ਤੌਖਲੇ ਪ੍ਰਗਟਾਏ ਗਏ ਨੇ ਉਹਨਾਂ ਦੇ ਵਿੱਚ ਕੋਈ ਦਮ ਨਹੀਂ ਹੈ। ਪੰਜਾਬ ਸਰਕਾਰ ਨੇ ਸਾਲਸੀ ਵੱਲੋਂ ਦਿੱਤੇ ਗਏ ਫੈਸਲੇ ਨੂੰ ਅਦਾਲਤ ਚੁਣੌਤੀ ਦਿੱਤੀ ਸੀਗੀ। ਸਾਲਸੀ ਨੇ ਨਹਿਰ ਦੀ ਉਸਾਰੀ ਜਿਹੜਾ ਜੀ ਉਹ ਕਰਨ ਵਾਲੇ ਠੇਕੇਦਾਰ ਨੂੰ ਹੋਏ ਨੁਕਸਾਨ ਦਾ ਜਿਹੜਾ ਜੀ ਉਹ ਦੇਣ ਦੀ ਹਦਾਇਤ ਦਿੱਤੀ ਸੀਗੀ। ਪਟੀਸ਼ਨ ਨੂੰ ਖਾਰਜ ਕਰਦਿਆਂ ਹੋਇਆ ਜਸਟਿਸ ਕੇ ਕਾਨਨ ਨੇ ਇਹ ਕਿਹਾ ਜੀ ਕਿ ਸਾਲਸੀ ਦਾ ਫੈਸਲਾ ਠੀਕ ਸੀਗਾ ਤੇ ਪੰਜਾਬ ਸਰਕਾਰ ਨੂੰ ਸ਼ਿਕਾਇਤ ਕਰਨ ਦਾ ਕੋਈ ਅਧਿਕਾਰ ਜਿਹੜਾ ਜੀ ਉਹ ਨਹੀਂ ਬਣਦਾ। ਸਾਲਸੀ ਨੇ ਠੇਕੇਦਾਰ ਨੂੰ ਹੋਏ ਨੁਕਸਾਨ ਤੇ 15% ਦਾ ਸਾਲਾਨਾ ਵਿਆਜ ਦੇਣ ਦੀ ਵਕਾਲਤ ਕੀਤੀ ਸੀ ਤੇ ਸਰਕਾਰ ਮੁਤਾਬਕ ਠੇਕੇਦਾਰ ਨੂੰ 40 ਲੱਖ ਰੁਪਏ ਅਦਾ ਜਿਹੜੇ ਉਹ ਕਰਨੇ ਪੈਣੇ ਸਨ ਜੀ। ਹੁਣ ਇਹ ਜਿਹੜੀ ਇਹਦੀ ਪਟੀਸ਼ਨ ਖਾਰਜ ਜਿਹੜੀ ਉਹ ਹੋ ਗਈ ਆ ਤੇ ਇਹ ਪੈਸੇ ਦੇਣੇ ਪੈਣੇ ਨੇ ਜੀ ਸਰਕਾਰ ਨੂੰ। ਜੀ ਜੀ ਤੇ ਅਗਲੀ ਜਿਹੜੀ ਗੱਲ ਕਰਦੇ ਆ ਯੋਗਿੰਦਰ ਯਾਦਵ ਹੋਣਾ ਦਾ ਧੜਾ ਪੰਜਾਬ ਦੇ ਵਿੱਚ ਪੈਰ ਪਸਾਰਨ ਦੇ ਲਈ ਹੱਥ ਪੱਲੇ ਮਾਰ ਰਿਹਾ। ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀਆਂ ਵਿਰੋਧੀ ਸੁਰਾਂ ਉੱਭਰ ਰਹੀਆਂ ਨੇ ਉਹਨਾਂ ਦਾ ਸ਼ਾਇਦ ਲਾਹਾ ਜਿਹੜਾ ਜੀ ਉਹ ਲੈਣ ਦੇ ਵਾਸਤੇ ਜਦੋਂ ਇੱਕ ਪਾਸੇ ਜਿਹੜੇ ਹਰਿੰਦਰ ਸਿੰਘ ਖਾਲਸਾ ਤੇ ਡਾਕਟਰ ਗਾਂਧੀ ਜਿਹੜੇ ਆ ਜੀ ਉਹ ਲਗਾਤਾਰ ਬਿਆਨਬਾਜ਼ੀ ਕਰ ਰਹੇ ਨੇ ਅਰਵਿੰਦ ਕੇਜਰੀਵਾਲ ਦੇ ਖਿਲਾਫ, ਹਾਈ ਕਮਾਂਡ ਦੇ ਖਿਲਾਫ, ਤਾਂ ਉਸ ਮੌਕੇ ਦੇ ਉੱਤੇ ਜਿਹੜੀ ਹੈ ਜੀ ਇਹ ਯੋਗਿੰਦਰ ਯਾਦਵ ਦਾ ਜਿਹੜਾ ਧੜਾ ਉਹ 1 ਅਗਸਤ ਤੋਂ ਸਵਰਾਜ ਅਭਿਆਨ ਜਿਹੜਾ ਜੀ ਇੱਥੇ ਚਲਾਉਣ ਦੀ ਕੋਸ਼ਿਸ਼ ਦੇ ਵਿੱਚ ਹੈ ਜੀ। ਔਰ ਆਪ ਦੇ ਵਿੱਚੋਂ ਟੁੱਟ ਕੇ ਬਣੇ ਜਿਹੜਾ ਇੱਕ ਧੜਾ ਜੀ ਉਹ ਇਸ ਪਾਸੇ ਵੱਲ ਜਿਹੜਾ ਜੀ ਉਹ ਤੁਰਨ ਦੇ ਯਤਨਾਂ ਦੇ ਵਿੱਚ ਹੈ। ਯਾਦਵ ਧੜੇ ਦੇ ਵੱਲੋਂ ਜਿਹੜਾ ਜੀ ਇਹ ਉਸ ਟਾਈਮ ਦੇ ਉੱਤੇ ਇਹ ਬਣਾਇਆ ਜਾ ਰਿਹਾ ਜਦੋਂ ਕਿ ਬਾਗੀ ਸੁਰਾਂ ਜਿਹੜੀਆਂ ਉਹ ਉੱਚੀਆਂ ਹੋ ਰਹੀਆਂ ਨੇ, ਕਿਉਂਕਿ ਯੋਗਿੰਦਰ ਯਾਦਵ ਨੂੰ ਲੱਗਦਾ ਹੈ ਕਿ ਜਿਹੜੇ ਬਾਗੀ ਹੋ ਰਹੇ ਨੇ ਉਹ ਉਹਨਾਂ ਦੇ ਨਾਲ ਆ ਕੇ ਜੁੜ ਸਕਦੇ ਨੇ। ਹਰਿੰਦਰ ਸਿੰਘ ਖਾਲਸਾ, ਡਾਕਟਰ ਧਰਮਵੀਰ ਗਾਂਧੀ ਔਰ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਡਾਕਟਰ ਦਲਜੀਤ ਸਿੰਘ ਜਿਹੜੇ ਨੇ ਉਹ ਵੀ ਨਾਲ ਜਿਹੜਾ ਜੀ ਉਹ ਜੁੜ ਸਕਦੇ ਨੇ। ਇਹ ਜਿਹੜਾ ਸਵਰਾਜ ਅਭਿਆਨ ਹੈ ਜੀ ਉਹਨਾਂ ਦੇ ਵੱਲੋਂ 1 ਅਗਸਤ ਤੋਂ ਪਿੰਡ ਠੀਕਰੀ ਵਾਲਾ ਜਿਹੜਾ ਬਰਨਾਲਾ 'ਚ ਪੈਂਦਾ ਉੱਥੋਂ ਜਿਹੜੀ ਹੈ ਜੀ ਇਹ ਕਿਸਾਨ ਯਾਤਰਾ ਵਿੱਢੀ ਜਾ ਰਹੀ ਹੈ ਔਰ ਇਹ ਜਿਹੜੀ ਹੈ ਜੀ ਪਿੰਡ ਠੀਕਰੀਵਾਲ ਤੋਂ ਧੂਰੀ, ਬਰਨਾਲਾ, ਚਿੰਤਨਵਾਲ, ਪਟਿਆਲਾ, ਨਾਭਾ, ਬਹਾਦਰਪੁਰ, ਘਲੌਰ ਜਿਹੜਾ ਜੀ ਲਿਜਾਈ ਜਾਊਗੀ ਔਰ ਜਿਹੜਾ ਜੀ ਇੱਕ ਫਿਰ ਰੈਲੀ ਜਿਹੜੀ ਹੈ ਜੀ ਉਹ ਇੱਥੇ ਠੀਕਰੀਵਾਲ ਦੇ ਵਿੱਚ ਹੀ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ ਔਰ ਇਹਦੇ ਵਿੱਚ ਯੋਗਿੰਦਰ ਯਾਦਵ ਹੋਰੀ ਉਚੇਚੇ ਤੌਰ ਦੇ ਉੱਤੇ ਜਿਹੜਾ ਜੀ ਉਹ ਪਹੁੰਚ ਰਹੇ ਨੇ ਔਰ ਸ਼ਾਇਦ ਉਹ ਜਿਹੜਾ ਤਵਾ ਜੀ ਉਹ ਆਮ ਆਦਮੀ ਪਾਰਟੀ ਦੇ ਉੱਪਰ ਹੀ ਜਿਹੜਾ ਉਹ ਰੱਖਣਗੇ। ਪਰ ਇਹਦੇ ਵਿੱਚ ਇੱਕ ਗੱਲ ਜ਼ਰੂਰ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਬੇਸ਼ੱਕ ਬਾਗੀ ਸੁਰਾਂ ਜਿਹੜੀਆਂ ਉੱਭਰ ਰਹੀਆਂ ਨੇ ਪਰ ਜਿਹੜੀ ਟੀਮ ਹੈ ਢਾਂਚਾ ਜਿਹੜਾ ਜੀ ਉਹ ਤਿਆਰ ਕਰ ਰਹੀ ਹੈ ਪੰਜਾਬ ਦਾ ਉਹ ਨਿਰੰਤਰ ਜਿਹੜਾ ਜੀ ਆਪਣੇ ਕੰਮ ਦੇ ਉੱਤੇ ਲੱਗੀ ਹੋਈ ਹੈ ਔਰ ਡੇ ਬਾਈ ਡੇ ਜਿਹੜਾ ਜੀ ਉਹਦੇ ਵਿੱਚ ਪ੍ਰੋਗਰੈਸ ਜਿਹੜੀ ਆ ਉਹ ਕਾਫੀ ਦੱਸੀ ਦੀ ਆ ਔਰ ਬਹੁਤੇ ਡਿਸਟ੍ਰਿਕਟ ਦੇ ਵਿੱਚ ਜਿਹੜੇ 13 ਜਿਵੇਂ ਲੋਕ ਸਭਾ ਹਲਕਿਆਂ ਦੇ ਵਿੱਚ ਵੰਡਿਆ ਗਿਆ ਬਹੁਤੇ ਥਾਵਾਂ ਦੇ ਉੱਤੇ ਜਿਹੜੇ ਬੂਥ ਲੈਵਲ ਤੱਕ ਦੀਆਂ ਕਮੇਟੀਆਂ ਜਿਹੜੀਆਂ ਨੇ ਜੀ ਉਹ ਬਕਾਇਦਾ ਤੌਰ ਦੇ ਉੱਤੇ ਪ੍ਰੂਵ ਹੋ ਚੁੱਕੀਆਂ ਹੋਈਆਂ ਨੇ ਤੇ ਅਗਲੇ ਕੁਝ ਦਿਨਾਂ ਦੇ ਦੌਰਾਨ ਇਹ ਸਾਰਾ ਢਾਂਚਾ ਜਿਹੜਾ ਜੀ ਉਹ ਐਲਾਨ ਦਿੱਤਾ ਜਾਊਗਾ ਔਰ ਜਿਹੜੇ ਦਿਮਾਗ ਕੁਝ ਕੰਮ ਕਰ ਰਹੇ ਨੇ ਇਹ ਤਕਰੀਬਨ
ਉਹ ਬੰਦੇ ਨੇ ਜੀ ਜਿਨ੍ਹਾਂ ਨੇ ਸਾਰਾ ਢਾਂਚਾ ਜਿਹੜਾ ਤਿਆਰ ਕੀਤਾ ਸੀਗਾ ਦਿੱਲੀ ਦਾ ਵੀ, ਉਹੀ ਵਿਅਕਤੀ ਜਿਹੜੇ ਉਹ ਦਿਨ ਰਾਤ ਇੱਕ ਕਰਕੇ ਇੱਥੇ ਢਾਂਚਾ ਜਿਹੜਾ ਉਹ ਬਣਾ ਰਹੇ ਨੇ। ਬੇਸ਼ੱਕ ਵਿਰੋਧੀ ਸੁਰਾਂ ਜਿਹੜੀਆਂ ਜੀ ਉਹ ਉੱਭਰ ਰਹੀਆਂ ਨੇ, ਪਰ ਨਾਲ ਦੀ ਨਾਲ ਢਾਂਚਾ ਜਿਹੜਾ ਜੀ ਉਹ ਵੀ ਬਣੀ ਜਾ ਰਿਹਾ। ਜੀ ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪੰਜਾਬ ਦੇ ਮੁਰਦਾ ਘਰ ਆਪ ਮੁਰਦਾ ਹੋਏ ਜੀ। ਕੋਈ ਮੇਰਾ ਖਿਆਲ ਇਸ ਤਰ੍ਹਾਂ ਦੀ ਸ਼ਾਇਦ ਚੀਜ਼ ਨਾ ਹੋਵੇ ਜਿਹਦੇ ਉੱਤੇ ਹੋਵੇ ਕਿ ਉਹਦਾ ਮੰਦਾ ਹਾਲ ਜਿਹੜਾ ਉਹ ਨਹੀਂ ਹੈ ਜੀ। ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਮੁਰਦਾ ਘਰਾਂ ਦੇ ਵਿੱਚ ਲਾਸ਼ਾਂ ਦੀ ਜਿਹੜੀ ਹੈ ਜੀ ਉਹ ਬੇਅਦਬੀ ਹੋ ਰਹੀ ਹੈ। ਸਿਹਤ ਵਿਭਾਗ ਦੀ ਰਿਪੋਰਟ ਦੱਸਦੀ ਹੈ ਕਿ 40% ਤੋਂ ਵੱਧ ਮੁਰਦਾ ਘਰਾਂ ਦੇ ਵਿੱਚ ਜਿਹੜੀਆਂ ਡੈਡ ਬੋਡੀਜ਼ ਨੇ ਰੱਖਣ ਦਾ ਬੰਦੋਬਸਤ ਹੀ ਨਹੀਂ ਹੈ। ਇਹ ਰਿਪੋਰਟ ਸਿਹਤ ਵਿਭਾਗ ਦੇ ਡਾਇਰੈਕਟਰ ਦੇ ਵੱਲੋਂ ਸਿਵਲ ਸਰਜਨਾਂ ਦੀ ਮੀਟਿੰਗ ਦੇ ਵਿੱਚ ਜਿਹੜੀ ਹੈ ਜੀ ਉਹ ਰੱਖੀ ਗਈ ਹੈ। 82 ਸਰਕਾਰੀ ਹਸਪੀਟਲ ਦੇ ਵਿੱਚ ਮੁਰਦਾ ਘਰ ਨੇ, ਪਰ 3 ਨੂੰ ਛੱਡ ਕੇ ਕਿਸੇ ਦੀ ਵੀ ਹਾਲਤ ਬਾਰੇ ਕੰਮ ਚਲਾਊ ਤੋਂ ਉੱਪਰ ਅੰਕ ਨਹੀਂ ਦਿੱਤੇ ਗਏ ਜੀ। 4 ਹਸਪਤਾਲਾਂ ਦੀ ਹਾਲਤ ਨੂੰ ਮਾੜੀ ਜਿਹੜਾ ਜੀ ਉਹ ਕਿਹਾ ਗਿਆ। ਰਾਜ ਦੇ ਸਭ ਤੋਂ ਵੱਡੇ ਸਿਵਲ ਹਸਪਤਾਲ ਬਠਿੰਡੇ ਦੇ ਵਿੱਚ ਲਾਸ਼ ਦਾ ਪੋਸਟਮਾਰਟਮ ਕਰਨ ਲਈ ਪੂਰੇ ਟੂਲਸ ਹੀ ਨਹੀਂ ਹੈਗੇ, ਔਰ ਇਮਾਰਤ ਦੀ ਤੁਰੰਤ ਜਿਹੜੀ ਆ ਮੁਰੰਮਤ ਕਰਨ ਦੀ ਲੋੜ ਜਿਹੜੀ ਉਹ ਦੱਸੀ ਗਈ ਹੈ। ਪਰ ਸੜਕਾਂ ਤੇ ਫਲਾਈਓਵਰ ਦੇ ਉੱਤੇ ਬਹੁਤਾ ਜਿਹੜਾ ਜੀ ਜ਼ੋਰ ਲੱਗਿਆ ਹੈ। ਸਬ ਡਿਵੀਜ਼ਨਲ ਹਸਪੀਟਲ ਤਲਵੰਡੀ ਸਾਬੋ ਦੇ ਵਿੱਚ ਸਿਰਫ 1 ਫਰੀਜ਼ਰ ਹੈ, ਜਦੋਂ ਕਿ 6 ਹੋਰ ਚਾਹੀਦੇ ਨੇ। ਫਰੀਦਕੋਟ ਤੇ ਜ਼ਿਲ੍ਹਾ ਹਸਪੀਟਲ ਦੇ ਵਿੱਚ ਮੁਰਦਾ ਘਰ ਅਜੇ ਚਾਲੂ ਹੀ ਨਹੀਂ ਕੀਤਾ ਗਿਆ। ਇੱਥੇ ਬਿਲਡਿੰਗ ਬਣਾਈ ਹੈ ਪਰ ਬੰਦ ਪਈ ਹੈ। ਸਬ ਡਿਵੀਜ਼ਨਲ ਹਸਪੀਟਲ ਕੋਟਕਪੂਰਾ ਤੇ ਜੈਤੋ ਦੇ ਮੁਰਦਾ ਘਰ ਦੀ ਜਿਹੜੇ ਉੱਥੇ ਕਾਬਲ ਡਾਕਟਰ ਨਹੀਂ ਹੈਗੇ, ਤੇ ਇਹਦੀ ਜ਼ਿੰਮੇਵਾਰੀ ਜਿਹੜੀ ਉਹ ਫਾਰਮਾਸਿਸਟਾਂ ਨੂੰ ਦਿੱਤੀ ਹੋਈ ਹੈ। ਔਰ ਸਿਵਲ ਹਸਪੀਟਲ ਬਸੀ ਪਠਾਣਾ, ਸਬ ਡਿਵੀਜ਼ਨਲ ਹਸਪਤਾਲ ਖਮਾਣੋ, ਇੱਥੇ ਵੀ ਫਰੀਜ਼ਰ ਜਿਹੜੇ ਨੇ ਉਹ ਸਾਰੇ ਦੇ ਸਾਰੇ ਜਿਹੜੇ ਉਹ ਖਰਾਬ ਪਏ ਨੇ। ਜਨਰੇਟਰ ਸੈੱਟ ਨਹੀਂ ਹੈਗੇ, ਜਿਹਦੇ ਕਰਕੇ ਬਿਜਲੀ ਜਦੋਂ ਚਲੇ ਜਾਂਦੀ ਹੈ ਤੇ ਜਿਹੜੀਆਂ ਡੈਡ ਬੋਡੀਜ਼ ਨੇ ਉਹ ਖਰਾਬ ਹੋਣੀਆਂ ਸ਼ੁਰੂ ਜਿਹੜੀਆਂ ਦੀ ਉਹ ਹੋ ਜਾਂਦੀਆਂ ਨੇ। ਔਰ ਜਿਹੜੇ ਜਲੰਧਰ ਦੇ ਵਿੱਚ ਜਿਹੜਾ ਰੱਖਣ ਵਾਲਾ ਜਿਹੜਾ ਮੁਰਦਾ ਘਰ ਹੈ ਜੀ, ਉਹਦੀ ਬਿਲਡਿੰਗ ਨੂੰ ਤਾਲਾ ਜਿਹੜਾ ਜੀ ਉਹ ਲੱਗਿਆ ਹੋਇਆ, ਕਿਉਂਕਿ ਇੱਥੇ ਕੁਝ ਵੀ ਨਹੀਂ ਹੈਗਾ, ਨਾ ਫਰੀਜ਼ਰ ਨਾ ਕੋਈ ਹੋਰ ਜਿਹੜੀ ਜੀ। ਔਰ ਇਹਦੇ ਵਿੱਚ ਇੱਕ ਜਿਹੜੀ ਸਭ ਤੋਂ ਗੱਲ ਨੋਟ ਕਰਨ ਵਾਲੀ ਜਿਹੜੀ ਦੱਸੀ ਗਈ ਹੈ ਕਿ ਸਬ ਡਿਵੀਜ਼ਨਲ ਹਸਪੀਟਲ ਮੂਨਕ ਦੀ ਹਾਲਤ ਬਹੁਤ ਚੰਗੀ ਦੱਸੀ ਗਈ ਹੈ, ਜਦੋਂ ਕਿ ਇੱਥੇ ਕੋਈ ਡਾਕਟਰ ਨਹੀਂ ਹੈ। ਔਰ ਫਾਰਮਾਸਿਸਟ ਕਰਮਦੇਵ ਜਿਹੜਾ ਜੀ ਉਹਨੂੰ ਇੰਚਾਰਜ ਜਿਹੜਾ ਲਾਇਆ ਹੋਇਆ। ਜਦੋਂ ਡਾਕਟਰ ਹੀ ਨਹੀਂ ਹੈਗਾ ਫਿਰ ਉੱਥੇ ਹਾਲਤ ਜਿਹੜੀ ਹੈ ਜੀ ਸਭ ਤੋਂ ਬੈਟਰ ਚੰਗੀ ਜਿਹੜੀ ਹੈ ਜੀ ਉਹ ਦੱਸੀ ਗਈ ਹੈ। ਹਸਪੀਟਲਾਂ ਦੀ ਕਹਾਣੀ ਲੈ ਲਓ, ਸਕੂਲਾਂ ਦੀ ਜਿਹੜੀ ਹੈ ਜੀ ਉਹ ਕਹਾਣੀ ਲੈ ਲਓ, ਸਾਰੀਆਂ ਇੱਕੋ ਜਿਹੀਆਂ ਨੇ ਜੀ ਸਾਰੇ ਜਗ੍ਹਾ ਦੇ ਉੱਤੇ। ਇਹ ਰਿਪੋਰਟਾਂ ਜਿਹੜੀਆਂ ਨੇ ਸਰਕਾਰੀ ਤੌਰ ਦੇ ਉੱਤੇ ਰਿਪੋਰਟਾਂ ਨੇ ਜੀ, ਜਿਹਦੇ ਵਿੱਚ ਇਹ ਵੀ ਨਹੀਂ ਕਹਿ ਸਕਦੇ ਜਿਹੜੇ ਰਾਜਨੀਤਿਕ ਵੀ ਇਹਦਾ ਬਦਨਾਮ ਕਰਨ ਦੇ ਵਾਸਤੇ ਦਿੱਤੀਆਂ ਜਾ ਰਹੀਆਂ। ਜੀ ਜੀ ਪਰ ਉਹ ਅਕਸਰ ਕਹਿ ਜਾਂਦੇ ਆ ਜੀ ਵੀ ਇਹ ਦੇਸ਼ ਵਿਰੋਧੀ ਨੇ ਤੇ ਦੇਸ਼ ਧਰੋਹੀ ਨੇ ਤੇ ਇਹ ਗਲਤ ਰਿਪੋਰਟਾਂ ਵਿਰੋਧੀ ਧਿਰਾਂ ਵੱਲੋਂ ਨੇ। ਅਗਲੀ ਗੱਲ ਕਰੀਏ, ਨਵਜੋਤ ਕੌਰ ਸਿੱਧੂ ਨੂੰ ਇੱਕ ਵਾਰੀ ਫੇਰ ਪ੍ਰਕਾਸ਼ ਬਾਦਲ ਹੋਣਾ ਮਨਾ ਲਿਆ। ਕੱਲ ਵੀ ਗੱਲ ਕੀਤੀ ਸੀਗੀ ਜੀ ਕਿ ਜਿਹੜਾ ਤਰੀਕਾ ਹੈ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ, ਇਹ ਤਾਂ ਉਹੀ ਜਿਹੜਾ ਅਰਬ ਜਿਹੜਾ ਹਸਬੈਂਡ ਹੈ ਜੀ ਉਹਦੇ ਵਾਲਾ ਜਿਹੜਾ ਰੋਜ਼ ਦੌਕਾ ਮਾਰਦਾ ਸੀ ਵੀ ਪਾਣੀ ਦਿੱਤਾ ਕਰਦੇ, ਨਹੀਂ ਤਾਂ ਇੱਕ ਦਿਨ ਉਹਨੇ ਪੁੱਛਿਆ ਵੀ ਨਹੀਂ ਤਾਂ ਕਹਿੰਦਾ ਜੀ ਨਹੀਂ ਤਾਂ ਫਿਰ ਠੰਡੇ ਨਾਲ ਲਾਂਗੇ ਜੀ। ਹੋਰ ਜਿਹੜੇ ਕੱਲ ਨਵਜੋਤ ਕੌਰ ਸਿੱਧੂ ਹੋਰੀ ਕੱਲ ਕਹਿੰਦੇ ਸਨ ਕਿ ਪ੍ਰਕਾਸ਼ ਸਿੰਘ ਬਾਦਲ ਹੋਈ ਜਿਹੜੇ ਨੇ ਜੀ ਉਹ ਸ਼ੈਤਾਨ ਕਿਸਮ ਦੇ ਸਿਆਸਤਦਾਨ ਨੇ, ਭਾਵ ਕਿ ਉਹ ਕਿਸੇ ਨੂੰ ਕੁਛ ਨਹੀਂ ਜਿਹੜਾ ਜੀ ਉਹ ਦਿੰਦੇ। ਹੁਣ ਜਿਹੜਾ ਉਹਨਾਂ ਨੇ ਇੰਨਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਿ ਨਵਜੋਤ ਕੌਰ ਸਿੱਧੂ ਤਾਂ ਉਹਨਾਂ ਦੀ ਧੀ ਵਰਗੀ ਹੈ, ਤੇ ਉਹ ਜੰਡਿਆਲਾ ਗੁਰੂ ਦੇ ਵਿੱਚ ਜਿਹੜਾ ਜੀ ਉਹ ਫੇਰ ਜਾ ਪਹੁੰਚੇ ਆਪਣੀਆਂ ਜਿਹੜੀਆਂ ਫਾਈਲਾਂ ਲੈ ਕੇ, ਤੇ ਫਾਈਲਾਂ ਜਿਹੜੀਆਂ ਦੀ ਲੈ ਕੇ ਪ੍ਰਕਾਸ਼ ਸਿੰਘ ਬਾਦਲ ਹੋਰੀ ਚਲੇ ਗਏ। ਤੇ ਉਸ ਤੋਂ ਬਾਅਦ ਮੀਡੀਆ ਨੂੰ ਜਿਹੜਾ ਜੀ ਕੁਛ ਨਹੀਂ ਕਿਹਾ ਨਵਜੋਤ ਕੌਰ ਸਿੱਧੂ ਹੋਰਾਂ ਨੇ, ਜਿਹੜੇ ਕੱਲ ਬਹੁਤ ਜ਼ਿਆਦਾ ਜਿਹੜਾ ਜੀ ਬੋਲ ਰਹੇ ਸਨ। ਇੱਥੋਂ ਤੱਕ ਵੀ ਕਹਿ ਰਹੇ ਸਨ ਕਿ ਮੈਂ ਅਗਲੀ ਚੋਣ ਹੀ ਨਹੀਂ ਲੜਨੀ ਜਿਹੜੀ ਅੰਮ੍ਰਿਤਸਰ ਤੋਂ, ਕਿਉਂਕਿ ਮੇਰੇ ਹਲਕੇ ਦਾ ਕੋਈ ਕੰਮ ਤਾਂ ਜਿਹੜਾ ਜੀ ਉਹ ਹੋਇਆ ਨਹੀਂ, ਔਰ ਮੇਰੀਆਂ ਹੀ ਫਾਈਲਾਂ ਜਿਹੜੀਆਂ ਜੀ ਉਹ ਉਡਾ ਕੇ ਰੱਖੀਆਂ ਹੋਈਆਂ ਨੇ। ਪ੍ਰਕਾਸ਼ ਸਿੰਘ ਬਾਦਲ ਹੋਰੀ ਕਹਿੰਦੇ ਜੀ ਕਿ ਇੱਦਾਂ ਕੁਛ ਨਹੀਂ ਹੈ, ਅਸੀਂ ਕਿਸੇ ਖਾਸ ਹਲਕੇ ਦਾ ਕੰਮ ਨਹੀਂ ਕਰਾਉਂਦੇ ਤੇ ਨਾ ਕਿਸੇ ਖਾਸ ਹਲਕੇ ਦਾ ਜਿਹੜਾ ਜੀ ਉਹ ਰੱਖਦੇ ਆ, ਅਸੀਂ ਤਾਂ ਠੀਕ ਤਰੀਕੇ ਦੇ ਨਾਲ ਜਿਹੜਾ ਜੀ ਉਹ ਕੰਮ ਕਰਾਉਂਦੇ ਆ। ਔਰ ਹੁਣ ਨਵਜੋਤ ਕੌਰ ਸਿੱਧੂ ਹੋਰੀ ਸ਼ਾਇਦ ਲੱਗਦਾ ਜੀ ਸੈਟਿਸਫਾਈਡ ਨੇ, ਫਾਈਲਾਂ ਲੈ ਕੇ ਚਲੇ ਗਏ ਨੇ, ਮਿਲਿਆ ਮਿਲਾਇਆ ਅਜੇ ਕੱਖ ਨਹੀਂ ਗਾ ਜੀ। ਜਿੰਨੀ ਦੇਰ ਤੱਕ ਮਿਲਦਾ ਨਹੀਂ ਗਾ ਉਨੀ ਦੇਰ ਤੱਕ ਕੀ ਕਿਹਾ ਜਾ ਸਕਦਾ ਜੀ। ਜਦੋਂ ਜ਼ਰੂਰਤ ਹੋਊਗੀ ਨਵਜੋਤ ਕੌਰ ਸਿੱਧੂ ਹੋਰੀ ਫੇਰ ਜਿਹੜਾ ਜੀ ਉਹ ਬੋਲ ਪੈਣਗੇ। ਉਂਝ ਵੈਸੇ ਉਹ ਉਦੋਂ ਬੋਲਣਗੇ ਨਵਜੋਤ ਸਿੰਘ ਸਿੱਧੂ ਜਾਂ ਕੌਰ ਸਿੱਧੂ ਜਦੋਂ ਬੀਜੇਪੀ ਨੂੰ ਜਿਹੜੀ ਆ ਜੀ ਉਹ ਜ਼ਰੂਰਤ ਹੋਊਗੀ, ਉਦੋਂ ਫਿਰ ਇਹਨਾਂ ਨੂੰ ਪਿੰਜਰੇ ਚੋਂ ਕੱਢ ਲੈ ਜਾਊਗੇ। ਜੀ ਬਿਲਕੁਲ ਜੀ, ਸ਼ਾਇਦ ਇਸੇ ਨੂੰ ਹੀ ਜਿਹੜੀ ਜੀ ਮਾਹਿਰ ਰਾਜਨੀਤੀ ਕਹੀ ਜਾਂਦੀ ਆ। ਅਗਲੀ ਗੱਲ ਕਰੀਏ, ਪੰਜਾਬ ਤੋਂ ਬਾਅਦ ਦੇ ਵਿੱਚ ਹਰਿਆਣਾ ਵੀ ਨਸ਼ਿਆਂ ਦੀ ਗਿਰਫਤ 'ਚ ਆਉਣ ਲੱਗਾ। ਮਾੜੀ ਇਹ ਖਬਰ ਜਿਹੜੀ ਹੈ ਜੀ ਉਹ ਕਹੀ ਜਾ ਸਕਦੀ ਹੈ। ਪੰਜਾਬ ਤਾਂ ਜਿਹੜਾ ਜੀ ਬਦਨਾਮ ਹੋ ਗਿਆ ਇਸ ਮਸਲੇ ਦੇ ਉੱਤੇ। ਹੁਣ ਜਿਹੜਾ ਹਰਿਆਣਾ ਹੈ ਉੱਥੇ ਵੀ ਜਿਹੜੀ ਹੈ ਜੀ ਨਸ਼ੇੜੀਆਂ ਦੀ ਗਿਣਤੀ ਜਿਹੜੀ ਆ ਉਹ ਵਧਣ ਲੱਗੀ ਆ। ਨਸ਼ਿਆਂ ਦੀ ਗਿਰਫਤ ਦੇ ਵਿੱਚ ਆ ਕੇ
ਖੁਦਕੁਸ਼ੀ ਜਿਹੜੇ ਕਰਨ ਵਾਲੇ ਨੇ ਉਹਨਾਂ ਦੀ ਗਿਣਤੀ ਜਿਹੜੀ ਹੈ ਜੀ ਉਹ ਵਧਣ ਲੱਗੀ ਹੈ। ਪੰਜਾਬ ਦਾ ਨਾਮ ਪਹਿਲੇ ਨੰਬਰ ਤੇ ਹੈ, ਪਰ ਹਰਿਆਣਾ ਦੇ ਵਿੱਚ ਵੀ ਨਸ਼ਾ ਮੁਕਤੀ ਕੇਂਦਰ ਤੇ ਹਾਲ ਦੀ ਹੁਣੇ ਪਿਛਲੇ ਦਿਨਾਂ ਦੇ ਵਿੱਚ ਰਾਸ਼ਟਰੀ ਅਪਰਾਧ ਬਿਊਰੋ ਦੇ ਅੰਕੜੇ ਜਿਹੜੇ ਨੇ ਉਹ ਇਹ ਦੱਸਦੇ ਨੇ ਕਿ ਹਰਿਆਣੇ ਦੇ ਵਿੱਚ ਵੀ ਨਸ਼ੇੜੀ ਜਿਹੜੇ ਨੇ ਉਹ ਨਸ਼ੇ ਦੇ ਆਦੀ ਵੱਡੇ ਲੈਵਲ ਤੇ ਹੋ ਰਹੇ ਨੇ ਤੇ ਉਹ ਆਤਮ ਹੱਤਿਆਵਾਂ ਜਿਹੜੀਆਂ ਜੀ ਉਹ ਕਰਨ ਲੱਗੇ ਨੇ ਜੀ। ਔਰ ਜਿਹੜੀ NCRB ਦੀ ਰਿਪੋਰਟ ਹੈ ਉਹ ਕਹਿੰਦੀ ਹੈ ਕਿ ਬੀਤੇ ਸਾਲ 14 ਦੇ ਵਿੱਚ ਹਰਿਆਣੇ ਦੇ ਵਿੱਚ ਨਸ਼ੇ ਦੇ ਆਦੀ 86 ਵਿਅਕਤੀਆਂ ਨੇ ਖੁਦਕੁਸ਼ੀ ਜਿਹੜੀ ਕਰ ਲਈ, ਜਦੋਂ ਕਿ ਪੰਜਾਬ 'ਚ ਇਸ ਮਾਮਲੇ 'ਚ ਖੁਦਕੁਸ਼ੀ ਕਰਨ ਵਾਲਿਆਂ ਦੀ ਗਿਣਤੀ 38 ਹੈ, ਭਾਵ ਕਿ ਦੁੱਗਣੀ ਜਿਹੜੀ ਹੋ ਗਈ ਹਰਿਆਣੇ ਦੇ ਵਿੱਚ। ਵੈਸੇ ਜਿਹੜੇ ਪੰਜਾਬ ਵਾਲੇ ਸਿਆਸਤਦਾਨ ਨੇ ਉਹਨਾਂ ਨੂੰ ਹੁਣ ਮੌਕਾ ਮਿਲੂਗਾ ਜੀ। ਤੁਸੀਂ ਐਵੇਂ ਬਦਨਾਮ ਕਰੀ ਜਾਂਦੇ ਪੰਜਾਬ ਨੂੰ, ਹਰਿਆਣੇ 'ਚ ਦੇਖੋ ਕਿੰਨੇ ਲੋਕ ਜਿਹੜੇ ਉਹ ਖੁਦਕੁਸ਼ੀ ਕਰ ਰਹੇ, ਸਾਡੇ ਤਾਂ ਖੁਦਕੁਸ਼ੀਆਂ ਅੱਧੀਆਂ ਨੇ, ਇਹਦੇ ਬਰਾਬਰ ਤਾਂ ਹੋਣ ਦਿਓ। ਸੋ ਨਸ਼ਾਖੋਰੀ ਦੇ ਵਿੱਚ ਜਕੜੇ ਲੋਕਾਂ ਦੇ ਵੱਲੋਂ ਜਾਨ ਦੇਣ ਵਾਲਿਆਂ ਦੀ ਗਿਣਤੀ ਉੱਤਰੀ ਰਾਜਾਂ ਦੇ ਵਿੱਚ ਸਭ ਤੋਂ ਜ਼ਿਆਦਾ ਹਰਿਆਣੇ ਦੇ ਵਿੱਚ ਜਿਹੜੀ ਹੈ ਉਹ ਦੱਸੀ ਗਈ ਹੈ। ਸੂਬਾ ਸਰਕਾਰ ਦੇ ਵੱਲੋਂ ਕੁਰੂਕਸ਼ੇਤਰ ਦੇ ਜਨਰਲ ਹਸਪੀਟਲ ਦੇ ਵਿੱਚ ਚਲਾਏ ਜਾ ਰਹੇ ਨਸ਼ਾ ਮੁਕਤੀ ਕੇਂਦਰ ਤੋਂ ਜਿਹੜਾ ਜੀ ਉਹ ਪਤਾ ਲੱਗਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਨਸ਼ਾ ਮੁਕਤੀ ਲਈ ਆਏ ਮਰੀਜ਼ਾਂ ਦੀ ਗਿਣਤੀ 1.5 ਗੁਣਾ ਇਸ ਸਾਲ ਜਨਵਰੀ ਤੋਂ ਹੁਣ ਤੱਕ 645 ਮਰੀਜ਼ ਜਿਹੜੇ ਨੇ ਇਸ ਕੁਰੂਕਸ਼ੇਤਰ ਵਾਲੇ ਨਸ਼ਾ ਛੁਡਾਊ ਸੈਂਟਰ ਦੇ ਵਿੱਚ ਆ ਚੁੱਕੇ ਨੇ, ਜਦੋਂ ਕਿ 14 ਦੇ ਵਿੱਚ ਕੁੱਲ 457 ਵਿਅਕਤੀਆਂ ਨੇ ਇੱਥੋਂ ਜਿਹੜਾ ਆਪਣਾ ਇਲਾਜ ਉਹ ਕਰਵਾਇਆ ਸੀਗਾ। NCRB ਦੀ ਰਿਪੋਰਟ ਜਿਹੜੀ ਆ ਉਹ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਨਸ਼ੇ ਦੀ ਗ੍ਰਿਫਤ ਦੇ ਵਿੱਚ ਆਏ 38 ਵਿਅਕਤੀਆਂ ਨੇ ਖੁਦਕੁਸ਼ੀ ਜਿਹੜੀ ਉਹ ਕਰ ਲਈ ਸੀ, ਔਰ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਮਾਮਲੇ 'ਚ ਖੁਦਕੁਸ਼ੀ ਕਰਨ ਵਾਲਿਆਂ ਦੀ ਗਿਣਤੀ ਜਿਹੜੀ ਹੈ ਜੀ ਉਹ 10 ਹੈ। ਜੰਮੂ ਕਸ਼ਮੀਰ ਚੰਡੀਗੜ੍ਹ ਦੇ ਵਿੱਚ ਇੱਕ ਵਿਅਕਤੀ ਨੇ ਜਿਹੜੀ ਹੈ ਜੀ ਉਹ ਖੁਦਕੁਸ਼ੀ ਕੀਤੀ ਹੈ। ਦਿੱਲੀ ਦੇ ਵਿੱਚ ਨਸ਼ੇ ਦੇ ਆਦੀ 34 ਵਿਅਕਤੀਆਂ ਦੀ ਜਿਹੜੀ ਹੈ ਜੀ ਉਹ ਜਾਨ ਗਈ ਹੈ। ਪੰਜਾਬ ਸਣੇ ਦਿੱਲੀ ਦੇ ਉੱਤਰੀ 4 ਰਾਜਾਂ ਦੇ ਕੁੱਲ 83 ਵਿਅਕਤੀਆਂ ਨੇ ਨਸ਼ੇ ਕਰਕੇ ਜਿਹੜੇ ਆ ਜੀ ਉਹ ਸੁਸਾਈਡ ਜਿਹੜੇ ਆ ਉਹ ਕੀਤੇ ਆ, ਕਿਉਂਕਿ ਇਹ ਹੁੰਦਾ ਜੀ ਕਿ ਪੰਜਾਬ ਦੇ ਵਿੱਚ ਅੱਗ ਜਿਹੜੀ ਹੈ ਜੀ ਉਹ ਲੱਗੀ ਹੋਈ ਆ। ਹੁਣ ਇਹਦਾ ਜਿਹੜਾ ਸੇਕ ਆ ਹੌਲੀ ਹੌਲੀ ਦੂਜੇ ਰਾਜਾਂ ਵੱਲ ਨੂੰ ਵਧਣਾ ਹੀ ਹੈ ਜੀ, ਕਿਉਂਕਿ ਆਫਟਰ ਆਲ ਜਿਹੜੇ ਸਮਗਲਰ ਨੇ, ਜਿਹੜੇ ਵੇਚਣ ਵਾਲੇ ਨੇ, ਉਹਨਾਂ ਨੇ ਤਾਂ ਆਪਣੀ ਮਾਰਕੀਟ ਜਿਹੜੀ ਹੈ ਨਾ ਜੀ ਉਹ ਵਧਾਉਣੀ ਹੈ। ਜਿਵੇਂ ਸਟੂਡੈਂਟ ਜਿਹੜੇ ਮੁਲਕਾਂ ਦੇ ਵਿੱਚ ਗਏ ਨੇ ਉੱਥੇ ਵੀ ਤਾਂ ਇਹ ਸਮਾਨ ਜਿਹੜਾ ਜੀ ਪਹੁੰਚਣਾ ਸ਼ੁਰੂ ਹੋ ਗਿਆ ਨਾ। ਬਿਲਕੁਲ ਜੀ। ਤੇ ਅਗਲੀ ਗੱਲ ਕਰੀਏ ਵੀ ਸੂਰਜ ਸਿੰਘ ਖਾਲਸਾ ਹੋਣਾ ਬਾਰੇ ਰਿਪੋਰਟ ਆ ਰਹੀ ਹੈ ਵੀ ਉਹਨਾਂ ਨੂੰ ICU 'ਚ ਰੱਖਿਆ ਗਿਆ ਤੇ ਜਲਦੀ ਸ਼ਾਇਦ ਦਿੱਲੀ 'ਚ ਸ਼ਿਫਟ ਕਰ ਦਿੱਤਾ ਜਾਵੇ, ਵੀ ਇਹ ਜਿਹੜੀਆਂ ਕਮੇਟੀਆਂ ਬਣੀਆਂ ਉਹਨਾਂ ਤੋਂ ਦੂਰ ਕਰ ਦੇਣ। ਇਹ ਹੋ ਸਕਦਾ ਜੀ, ਇਹ ਇਸ ਤਰ੍ਹਾਂ ਦੀਆਂ ਰਿਪੋਰਟ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਪਹਿਲਾਂ ਸਰਕਾਰੀ ਹਸਪੀਟਲ ਦੇ ਵਿੱਚ ਸੀ, ਸਰਕਾਰੀ ਹਸਪੀਟਲ ਤੋਂ DMC ਦੇ ਵਿੱਚ ਜਿਹੜਾ ਜੀ ਉਹ ਲੈ ਆਏ ਨੇ, ਉੱਥੇ ਉਹਨਾਂ ਨੂੰ ਗਲੂਕੋਸ ਜਿਹੜਾ ਜੀ ਉਹ ਲਾਇਆ ਹੋਇਆ। ਕੱਲ ਵੀ ਕੁਝ ਲੋਕਾਂ ਨੇ ਉਹਨਾਂ ਦੇ ਨਾਲ ਮੁਲਾਕਾਤ ਜਿਹੜੀ ਹੈ ਜੀ ਉਹ ਕੀਤੀ ਹੈ। ਇਹ ਇੱਕ ਜਿਹੜਾ ਜੀ ਤਕਰੀਬਨ ਧੜਾ ਉਹਦੇ ਵਿੱਚ ਇਹ ਗੱਲ ਜਿਹੜੀ ਚੱਲ ਰਹੀ ਹੈ ਕਿ ਦਿੱਲੀ ਉਹਨਾਂ ਨੂੰ ਇਲਾਜ ਦੇ ਬਹਾਨੇ ਜਿਹੜਾ ਜੀ ਉਹ ਸ਼ਿਫਟ ਕੀਤਾ ਜਾ ਸਕਦਾ। ਇਹਦੇ ਪਿੱਛੇ ਕੁਝ ਰੀਜ਼ਨ ਜਿਹੜੇ ਉਹ ਹੋ ਸਕਦੇ ਨੇ। ਇੱਕ ਤਾਂ ਇਹ ਕਿ ਜਿਹੜੇ ਉਹਨਾਂ ਦੇ ਨਾਲ ਜਿਹੜਾ ਇਹਨੂੰ ਮੂਵਮੈਂਟ ਨੂੰ ਚਲਾਉਣ ਵਾਲੇ ਨੇ ਉਹਨਾਂ ਨੂੰ ਪਾਸੇ ਕੀਤਾ ਜਾਵੇ, ਤੇ ਦੂਸਰਾ ਇਹ ਕਿ ਜੇ ਕੋਈ ਮਾੜੀ ਘਟਨਾ ਵਾਪਰਦੀ ਹੈ ਉਹਨਾਂ ਦੇ ਨਾਲ ਤਾਂ ਫਿਰ ਉਹ ਪੰਜਾਬ ਦੇ ਵਿੱਚ ਕਿਸੇ ਕਿਸਮ ਦੀ ਕੋਈ ਜਿਹੜੀ ਆ ਮੁਸ਼ਕਲ ਪੇਸ਼ ਨਾ ਆਵੇ। ਸ਼ਾਇਦ ਇਹ ਜਿਹੜਾ ਰੀਜ਼ਨ ਹੋ ਸਕਦਾ ਉਹਨਾਂ ਨੂੰ ਦਿੱਲੀ ਤਬਦੀਲ ਕਰਨ ਦਾ, ਜਿਹੜੀ ਇਹ ਗੱਲ ਚੱਲ ਰਹੀ ਹੈ ਜੀ, ਪਰ ਅਜੇ ਇਹ ਸਪਸ਼ਟ ਨਹੀਂ ਗਿਆ ਖਬਰਾਂ ਕਿ ਉਹਨਾਂ ਨੂੰ ਦਿੱਲੀ ਤਬਦੀਲ ਕੀਤਾ ਜਾ ਰਿਹਾ। ਜੀ ਤਾਂ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਪੰਨੂ ਜੀ, ਜਾਣ ਤੋਂ ਪਹਿਲਾਂ ਅਜਨਾਮਾ ਕਿ ਕੀਤੀ ਕਾਂਗਰਸ ਨੇ ਕੱਲ ਬਈ ਚਾਂਦ ਮਾਰੀ, ਗਏ ਸੀ ਥੰਮ ਨੁਕਸਾਨੇ ਕਈ ਭਾਜਪਾ ਦੇ। ਕੀਤੀ ਕਾਂਗਰਸ ਨੇ ਕੱਲ ਬਈ ਚਾਂਦ ਮਾਰੀ, ਗਏ ਸੀ ਥੰਮ ਨੁਕਸਾਨੇ ਕਈ ਭਾਜਪਾ ਦੇ। ਚੌਂਕੂ ਆਗੂਆਂ ਕੀਤੀ ਹੋਈ ਬੇਈਮਾਨੀ, ਉਸ ਤੋਂ ਪੱਲੇ ਬਦਨਾਮੀ ਪਈ ਭਾਜਪਾ ਦੇ। ਜੀ ਪੂਰੀ ਧਿਰ ਵਿਰੋਧੀ ਜਦ ਮਗਰ ਪੈ ਗਈ, ਗੇਂਦ ਗੋਲਾਂ ਦੇ ਤੀਕਰ ਗਈ ਭਾਜਪਾ ਦੇ। ਫਿਰ ਵੀ ਮੋਦੀ ਤਾਂ ਚੁੱਪ ਜਿਹੀ ਵੱਟ ਰੱਖੀ, ਖਾ ਗਏ ਆਗੂ ਸੀ ਕੌੜ ਬਈ ਭਾਜਪਾ ਦੇ। ਲੱਗੇ ਮਗਰ ਫਿਰ ਗਾਂਧੀ ਪਰਿਵਾਰੀਆਂ ਦੇ, ਉਹਨਾਂ ਫਾਈਲ ਜਾਂ ਚੱਕੀ ਹੁਣ ਵਾਡਰੇ ਦੀ। ਲੱਗੇ ਮਗਰ ਫਿਰ ਗਾਂਧੀ ਪਰਿਵਾਰੀਆਂ ਦੇ, ਉਹਨਾਂ ਫਾਈਲ ਜਾਂ ਚੱਕੀ ਹੁਣ ਵਾਡਰੇ ਦੀ। ਬਚਦਾ ਕੋਈ ਜਾਂ ਰਗੜਿਆ ਜਾਏ ਬੇਸ਼ੱਕ, ਕਰਨੀ ਬੇਇੱਜ਼ਤੀ ਪੱਕੀ ਹੁਣ ਵਾਡਰੇ ਦੀ। ਜੀ ਤੇ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਇਹ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।